ਉਹ ਕਈ 100 ਮੀਟਰ ਤੱਕ ਉੱਥੇ ਬੈਰੀਕੇਡਿੰਗ ਕਰਕੇ ਪੱਥਰ ਲਾ ਕੇ ਕਿੱਲਾਂ ਗੱਡ ਕੇ ਲੋਹੇ ਦੀਆਂ ਉਹਨੂੰ ਬੰਦ ਕੀਤਾ ਹੋਇਆ। ਇਸੇ ਤਰ੍ਹਾਂ ਜਿਹੜਾ ਡੱਬ ਵਾਲੀ ਬਾਰਡਰ ਹੈ, ਬਠਿੰਡਾ ਤੇ ਸਿਰਸਾ ਨੂੰ ਜੋੜਦਾ ਹੈ ਪੰਜਾਬ ਦੇ ਵਿੱਚ, ਤਾਂ ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਸਰਕਾਰੀ ਮਸ਼ੀਨਰੀ ਖੜੀ ਹੈ, ਪੁਲਿਸ ਤੈਨਾਤ ਕੀਤੀ ਗਈ ਹੈ ਤੇ ਇਸੇ ਤਰ੍ਹਾਂ ਦੇ ਹਾਲਾਤ ਤਕਰੀਬਨ ਸਿੰਘੂ ਬਾਰਡਰ ਤੇ ਨੇ, ਹਰਿਆਣਾ ਦਿੱਲੀ ਦੇ ਵਿੱਚ, ਗਾਜ਼ੀਪੁਰ ਬਾਰਡਰ ਤੇ ਨੇ, ਦਿੱਲੀ ਯੂਪੀ ਨੂੰ ਜਿਹੜਾ ਜੋੜਦਾ ਹੈ। ਗਾਜ਼ੀਪੁਰ ਤੇ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੇ ਇੱਥੇ ਤਾਂ ਸਰਕਾਰ ਨੇ ਪਿੱਲਰ ਖੜੇ ਕਰਕੇ ਕਈ ਫੁੱਟ ਉੱਚੇ ਉਹਨਾਂ ਦੇ ਵਿੱਚ ਕੰਕਰੀਟ ਜਿਹੜਾ ਉਹ ਭਰ ਦਿੱਤਾ ਹੈ। ਸੋ ਇੱਕ ਪਾਸੇ ਸਰਕਾਰ ਜਿਹੜੀ ਆ, ਉਹਨਾਂ ਦੇ ਮੰਤਰੀ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਕਿਸਾਨ ਆਗੂਆਂ ਦੇ ਨਾਲ ਸਰਕਾਰ ਦੇ ਨਾਲ ਰਾਬਤੇ ਦੇ ਵਿੱਚ ਨੇ, ਤੇ ਦੂਜੇ ਪਾਸੇ ਜਿਹੜੀ ਸਰਕਾਰ ਹੈ ਉਹ ਇਸ ਤਰੀਕੇ ਦਾ ਟਰੀਟ ਕਰ ਰਹੀ ਹੈ ਕਿ ਜਿਵੇਂ ਕੋਈ ਉਹਨੂੰ ਨਾ ਤਾਂ ਕੋਈ ਪੁੱਛਣ ਵਾਲਾ ਹੋਵੇ ਤੇ ਨਾ ਹੀ ਕੋਈ ਇੱਥੇ ਕੋਈ ਡੈਮੋਕ੍ਰੈਟਿਕ ਸਿਸਟਮ ਨਾਂ ਦੀ ਕੋਈ ਚੀਜ਼ ਹੋਵੇ। ਕਿਉਂਕਿ ਤੁਸੀਂ ਜਦੋਂ ਸੁਲ੍ਹਾ ਵਾਰਤਾ ਦੇ ਵਿੱਚ ਚੱਲ ਰਹੇ ਹੋ, ਜਦੋਂ ਤੁਸੀਂ ਗੱਲਬਾਤ ਕਰ ਰਹੇ ਹੋ, ਤੇ ਉਸ ਗੱਲਬਾਤ ਦੇ ਵਿੱਚ ਵੀ ਤੁਸੀਂ ਇੱਕ ਤਰੀਕੇ ਦੇ ਨਾਲ ਕਿਸਾਨਾਂ ਨੂੰ ਇਹ ਮਹਿਸੂਸ ਕਰਾ ਰਹੇ ਹੋ ਕਿ ਨਹੀਂ, ਤੁਸੀਂ ਅ, ਅਸੀਂ ਜੋ ਤੈਅ ਕਰਾਂਗੇ ਹੋਣਾ ਉਹੀ ਹੈ, ਤੁਸੀਂ ਤੁਹਾਡੀਆਂ ਮੰਗਾਂ ਜੋ ਨੇ, ਤੁਹਾਡੇ ਜੋ ਸਵਾਲ ਜੋ ਨੇ, ਉਹ ਅਸੀਂ ਐਡਰੈਸ ਨਹੀਂ ਕਰਾਂਗੇ। ਅਸੀਂ ਹਕੂਮਤੀ ਜੋ ਸਾਡਾ ਹੰਕਾਰ ਹੈ, ਹਕੂਮਤੀ ਜਿਹੜਾ ਧੱਕਾ, ਅਸੀਂ ਉਸ ਧੱਕੇ ਦੇ ਨਾਲ ਹੀ ਤੁਹਾਡੇ ਨਾਲ ਜਿਹੜੀ ਵਿਚਰਾਂਗੇ, ਜੋ ਸਾਡਾ ਦਿਲ ਕਰੂਗਾ ਅਸੀਂ ਉਸ ਤਰੀਕੇ ਦੇ ਨਾਲ ਤੁਹਾਨੂੰ ਪੇਸ਼ ਆਵਾਂਗੇ। ਸ਼ੰਭੂ ਬਾਰਡਰ, ਖਨੌਰੀ ਬਾਰਡਰ, ਡੱਬ ਵਾਲੀ ਬਾਰਡਰ, ਸਿੰਘੂ ਬਾਰਡਰ, ਗਾਜ਼ੀਪੁਰ ਬਾਰਡਰ, ਟਿਕਰੀ ਬਾਰਡਰ, ਇਹ 6 ਰਾਹ ਇਹੋ ਜਿਹੇ ਨੇ ਜਿੱਥੋਂ ਦੀ ਲੰਘ ਕੇ ਪਹਿਲਾਂ ਵੀ ਕਿਸਾਨਾਂ ਨੇ ਦਿੱਲੀ ਦੇ ਨੱਕ ਦੇ ਦਮ ਵਿੱਚ ਕੀਤਾ ਸੀ। ਦਿੱਲੀ ਨੂੰ ਇੱਕ ਤਰੀਕੇ ਦੇ ਨਾਲ ਆਪਾਂ ਕਹਿ ਲਈਏ ਚਾਰੋਂ ਪਾਸੇ ਘੇਰ ਲਿਆ ਸੀਗਾ, ਤੇ ਸਰਕਾਰ ਨੂੰ ਮੋਦੀ ਸਾਹਿਬ ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਸੀਗਾ ਕਿ ਇਹ ਨਾ ਤਾਂ ਝੁਕਦੇ ਨੇ, ਨਾ ਜਿਹੜਾ ਫੈਸਲਾ ਲੈ ਲਿਆ ਉਹ ਤੋਂ ਵਾਪਸ ਹਟਦੇ ਨੇ, ਤੇ ਉਹਨਾਂ ਨੂੰ ਉਸ ਸਰਕਾਰ ਨੂੰ ਝੁਕਾਇਆ ਸੀਗਾ। ਸੋ ਹੁਣ 13 ਫਰਵਰੀ ਦਾ ਜਿਹੜਾ ਕੂਚ ਆ ਉਹਦੇ ਮੱਦੇਨਜ਼ਰ ਆਵਾਜਾਈ ਤੇ ਵੀ ਪਾਬੰਦੀਆਂ ਲਾ ਦਿੱਤੀਆਂ ਨੇ। ਕੌਮੀ ਰਾਜਧਾਨੀ ਦੇ ਵਿੱਚ, ਦਿੱਲੀ ਦੇ ਵਿੱਚ ਜਿਹੜੇ ਵੀ ਵਾਹਨ ਸ਼ਹਿਰ ਦੇ ਵਿੱਚ ਦਾਖਲ ਹੋ ਰਿਹਾ ਉਹਨੂੰ ਰੋਕਣ ਦੇ ਲਈ ਦਿੱਲੀ ਦੀਆਂ ਸਰਹੱਦਾਂ ਨੂੰ ਸੀਮੈਂਟ ਦੇ ਬੈਰੀਅਰਾਂ ਤੇ ਸੜਕ ਤੇ ਕਿੱਲਾਂ ਗੱਡ ਕੇ ਮਜ਼ਬੂਤ ਕਰ ਦਿੱਤਾ ਗਿਆ। ਉੱਤਰ ਪ੍ਰਦੇਸ਼, ਹਰਿਆਣਾ ਤੇ ਪੰਜਾਬ ਦੀਆਂ ਜ਼ਿਆਦਾਤਰ ਕਿਸਾਨ ਯੂਨੀਅਨਾਂ ਨੇ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇਣ ਦੇ ਲਈ, ਕਾਨੂੰਨ ਬਣਾਉਣ ਸਮੇਤ ਆਪਣੀਆਂ ਮੰਗਾਂ ਮੰਨਣ ਦੇ ਲਈ ਕੇਂਦਰ ਸਰਕਾਰ ਤੇ ਦਬਾਅ ਬਣਾਉਣ ਦੇ ਲਈ 13 ਫਰਵਰੀ ਨੂੰ ਵਿਰੋਧ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ। ਇਸੇ ਦੌਰਾਨ ਅਗਲੇ 30 ਦਿਨਾਂ ਦੇ ਲਈ ਪੂਰੇ ਦਿੱਲੀ ਸ਼ਹਿਰ ਦੇ ਵਿੱਚ ਧਾਰਾ 144 ਜਿਹੜੀ ਆ ਉਹ ਲਾਗੂ ਕਰ ਦਿੱਤੀ ਗਈ ਹੈ। ਇਹ ਹੁਕਮ ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੇ ਜਾਰੀ ਕੀਤੇ ਨੇ। ਪੁਲਿਸ ਨੇ ਇਹ ਵੀ ਕਿਹਾ ਕਿ ਜੋ ਵੀ ਵਿਅਕਤੀ ਹੁਕਮਾਂ ਦੀ ਉਲੰਘਣਾ ਕਰਦਾ ਦੇਖਿਆ ਗਿਆ ਤਾਂ ਉਸ ਨੂੰ ਤੁਰੰਤ ਗ੍ਰਿਫਤਾਰ ਅਸੀਂ ਕਰ ਲੈਣਾ ਹੈ। ਇਹਦੇ ਨਾਲ ਜੇ ਗੱਲ ਕਰੀਏ ਹਰਿਆਣੇ ਦੇ ਹਾਲਾਤਾਂ ਦੀ, ਹਰਿਆਣੇ ਦੇ ਹਾਲਾਤਾਂ ਬਾਰੇ ਤੁਸੀਂ ਸੁਣ ਹੀ ਚੁੱਕੇ ਹੋ ਕਿ ਕਿਸ ਤਰੀਕੇ ਦੇ ਹਾਲਾਤ ਨੇ, ਪਰ ਉੱਥੇ ਐਸੇ ਵੀ ਕਈ ਹਾਈਵੇਜ਼ ਨੇ ਜਾਂ ਐਸੀਆਂ ਵੀ ਕਈ ਸੜਕਾਂ ਨੇ, ਅਜਿਹੀਆਂ ਵੀ ਕਈ ਸੜਕਾਂ ਨੇ ਜਿੱਥੇ ਲੋਕਾਂ ਨੂੰ ਡੱਕ ਕੇ ਰੱਖਿਆ ਹੋਇਆ ਸੀ। ਇੱਕ ਬੰਦੇ ਨੂੰ ਮੈਂ ਸੁਣ ਰਿਹਾ ਸੀ, ਕੋਈ ਮੀਡੀਆ ਤੇ ਵਰਸ਼ਨ ਸੁਣ ਰਿਹਾ ਸੀ ਕਿਸੇ ਦਾ, ਉਹਨਾਂ ਨੇ ਕਿਹਾ ਕਿ ਜੇਕਰ ਗੁਰਦੁਆਰਾ ਸਾਹਿਬ ਉੱਥੇ ਨਾ ਹੁੰਦਾ ਤਾਂ ਅਸਲੀ ਭੁੱਖੇ ਮਰ ਜਾਣਾ ਸੀ ਅਸੀਂ। ਉਹਨਾਂ ਦੇ ਨਾਲ ਬੀਬੀਆਂ ਵੀ ਸੀ, ਬੱਚੇ ਵੀ ਸੀ, ਕਿਉਂਕਿ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੇ 1.5 ਦਿਨ ਤਕਰੀਬਨ 36 ਘੰਟੇ ਉਹ ਉੱਥੇ ਰੁਕੇ ਰਹੇ, ਫਸੇ ਰਹੇ ਕਹਿ ਸਕਦੇ ਹਾਂ, ਤੇ ਉੱਥੇ ਉਹਨਾਂ ਨੂੰ ਲੰਗਰ ਜਿਹੜਾ ਮਿਲਿਆ ਉਹ ਗੁਰਦੁਆਰਾ ਸਾਹਿਬ ਦੇ ਵਿੱਚੋਂ ਮਿਲਿਆ। ਇਸੇ ਤਰ੍ਹਾਂ ਜੇ ਗੱਲ ਕਰੀਏ ਤਾਂ ਵੱਡੀ ਗਿਣਤੀ ਜਿਹੜੇ ਕਿਸਾਨ ਲੀਡਰ ਨੇ, ਵੱਡੀ ਗਿਣਤੀ ਕਿਸਾਨ ਆਗੂ ਨੇ, ਵੱਡੀ ਗਿਣਤੀ ਦੇ ਵਿੱਚ ਮੋਹਰੀ ਕਿਸਾਨ ਜਿਹੜੇ ਕਿ ਪਿੰਡਾਂ ਦੀਆਂ ਲਾਮਬੰਦੀਆਂ ਕਰਦੇ ਨੇ, ਤਾਂ ਉਹਨਾਂ ਨੂੰ ਕਿਸਾਨ ਆਗੂਆਂ ਨੇ ਇਸ਼ਾਰਾ ਕਰ ਦਿੱਤਾ ਹੈ ਕਿ ਬਈ ਤੁਸੀਂ ਜੋ ਵੀ ਮੀਟਿੰਗ ਤੋਂ ਬਾਅਦ ਸਾਡਾ ਜੋ ਵੀ ਐਲਾਨ ਹੋਇਆ ਉਹਦੇ ਤੁਸੀਂ ਪੂਰ ਚੜ੍ਹਨਾ ਹੈ। ਵੱਡੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰਾਲੀਆਂ ਤਿਆਰ ਨੇ ਇਸ ਟਾਈਮ। ਤੇ ਜੇ ਆਪਾਂ ਗੱਲ ਕਰੀਏ ਕੇਂਦਰੀ ਮੰਤਰੀ ਜਿਹੜੇ ਚੰਡੀਗੜ੍ਹ ਪਹੁੰਚੇ ਹੋਏ ਨੇ ਕਿਸਾਨਾਂ ਦੇ ਨਾਲ ਮੀਟਿੰਗ ਕਰਨ ਦੇ ਲਈ, ਇਹ ਦੂਜੀ ਦਫਾ ਹੈ ਕਿ ਕਿਸਾਨ ਜਿਹੜੇ ਮੰਤਰੀ ਨੇ ਉਹ ਕਿਸਾਨਾਂ ਦੇ ਨਾਲ ਮੀਟਿੰਗ ਕਰਨ ਪਹੁੰਚੇ ਨੇ। ਆਪਾਂ ਕਿਸਾਨ ਆਗੂਆਂ ਨੂੰ ਉਹਨਾਂ ਦੀ ਕਾਰਕਰਦਗੀ ਕਹਿ ਲਓ ਜਾਂ ਉਹਨਾਂ ਦੀ ਜਿਹੜੀ ਅਗਵਾਈ ਹੈ ਉਹਦੇ ਵਿੱਚ ਬਹੁਤ ਖਾਮੀਆਂ ਕੱਢਦੇ ਆ ਅਕਸਰ ਹੀ। ਪਰ ਤੁਸੀਂ ਇਹ ਦੇਖੋ ਕਿ ਕਿਸਾਨ ਆਗੂਆਂ, ਮਜ਼ਦੂਰ ਜਥੇਬੰਦੀਆਂ ਜਾਂ ਮਜ਼ਦੂਰਾਂ ਜਾਂ ਸਮਾਜ ਦੇ ਏਕੇ ਕਰਕੇ, ਲੋਕਾਂ ਦੇ ਏਕੇ ਕਰਕੇ, ਲੋਕਾਂ ਦੇ ਸਹਿਯੋਗ ਕਰਕੇ ਜਿਹੜਾ ਕੇਂਦਰੀ ਮੰਤਰੀ ਦਿੱਲੀ ਦੇ ਵਿੱਚ ਵੀ ਮੀਟਿੰਗ ਨਹੀਂ ਸੀ ਰੱਖਦੇ। ਕਿਉਂਕਿ ਤੁਹਾਨੂੰ ਯਾਦ ਹੋਣਾ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ 1-2 ਮੀਟਿੰਗਾਂ ਤੋਂ ਬਾਅਦ ਇੱਕ ਠਹਿਰਾਅ ਆ ਗਿਆ ਸੀ। ਦੋਨੇ ਪੱਖਾਂ ਤੋਂ, ਦੋਨੇ ਧਿਰਾਂ ਤੋਂ ਕੋਈ ਵੀ ਗੱਲਬਾਤ ਨਹੀਂ ਸੀ ਹੋ ਰਹੀ, ਦੋਨਾਂ ਪਾਸਿਆਂ ਤੋਂ ਕੋਈ ਗੱਲਬਾਤ ਨਹੀਂ ਸੀ ਹੋ ਰਹੀ। ਸਰਕਾਰ ਨੂੰ ਇਹ ਸੀਗਾ ਕਿ ਕਿਸਾਨ ਆਗੂਆਂ ਤੇ ਲੋਕ ਪ੍ਰੈਸ਼ਰ ਪਾਉਣਗੇ ਕਿ ਸਾਨੂੰ ਤੁਸੀਂ ਸੜਕਾਂ ਤੇ ਲਿਆ ਕੇ ਬਿਠਾਤਾ, ਗੱਲਬਾਤ ਤੁਹਾਡੀ ਕੋਈ ਸੁਣਦਾ ਨਹੀਂ, ਨਾ ਤੁਹਾਡੇ ਨਾਲ ਕੋਈ ਮੀਟਿੰਗ ਕਰਦਾ। ਪਰ ਕਿਸਾਨ ਆਗੂਆਂ ਨੇ ਲੋਕਾਂ ਦੇ ਕੰਨ ਦੇ ਵਿੱਚ, ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਪਾਈ ਕਿ ਜੇਕਰ ਆਪਾਂ ਗੱਲਬਾਤ ਦਾ ਸੱਦਾ ਦਿੱਤਾ ਇਸ ਠਹਿਰਾਅ ਤੋਂ ਬਾਅਦ ਤਾਂ ਆਪਾਂ ਸਰਕਾਰ ਦੇ ਥੱਲੇ ਲੱਗ ਜਾਵਾਂਗੇ, ਆਪਣੀਆਂ ਮੰਗਾਂ ਨਹੀਂ ਮੰਨਣੀਆਂ,
ਹੋ ਸਕਦਾ ਸਰਕਾਰ ਕੱਲ੍ਹ ਨੂੰ ਆਪਾਂ ਨੂੰ ਖਦੇੜ ਵੀ ਦੇਵੇ, ਟਾਰਚਰ ਵੀ ਕਰੇ ਇੱਥੋਂ ਵਾਟਰ ਕੈਨਨ ਦੇ ਨਾਲ ਜਾਂ ਤੋਪਾਂ ਦੇ ਨਾਲ ਜਾਂ ਜਿਹੜੀਆਂ ਅਥਰੂ ਗੈਸ ਦੇ ਗੋਲੇ ਆ ਉਹਨਾਂ ਦੇ ਨਾਲ ਖਦੇੜ ਦੇਵੇ। ਸੋ ਉਹ ਇੱਕ ਜਿਹੜਾ ਕਦਮ ਸੀ, ਉਹ ਇੱਕ ਜਿਹੜਾ ਪੁਲਾਂਘ ਪੱਟੀ ਗਈ ਇਸ ਤਰੀਕੇ ਦੀ ਕਿ ਅਸੀਂ ਕਦੇ ਵੀ ਤੁਹਾਡੇ ਦਰਬਾਰ ਨਹੀਂ ਆਵਾਂਗੇ ਤੁਹਾਡੇ ਨਾਲ ਗੱਲ ਕਰਨ ਦੇ ਲਈ। ਅਸੀਂ ਆ ਚੁੱਕੇ ਹਾਂ ਆਪਦੇ ਘਰਾਂ ਨੂੰ ਛੱਡ ਕੇ, ਆਪਦੀਆਂ ਫਸਲਾਂ ਨੂੰ ਛੱਡ ਕੇ, ਆਪਦੇ ਨਿੱਕੇ-ਨਿੱਕੇ ਬੱਚਿਆਂ ਨੂੰ ਛੱਡ ਕੇ, ਬਜ਼ੁਰਗਾਂ ਨੂੰ ਛੱਡ ਕੇ, ਤੁਸੀਂ ਆਉਣਾ ਸਾਡੇ ਨਾਲ ਗੱਲਬਾਤ ਕਰਨ। ਤਾਂ ਉਦੋਂ ਤਾਂ ਆਪਾਂ ਦੇਖਿਆ ਕਿ ਸਰਕਾਰੀ ਮਸ਼ੀਨਰੀ ਤੇ ਸਰਕਾਰ ਵੀ ਜਿਹੜੀ ਜਿਹੜੀ ਹੈ ਉਹਨੂੰ ਇਹ ਲੱਗਿਆ ਰਿਹਾ ਕਿ ਇਹ ਕਿੰਨੇ ਕੁ ਲੋਕ ਨੇ, ਇਹ ਟਲ ਜਾਣਗੇ, ਤੁਰ ਜਾਣਗੇ, ਪਰ ਉਹ ਨਹੀਂ ਤੁਰੇ। ਇਸੇ ਤਰੀਕੇ ਦਾ ਜਿਹੜੀ ਪਹਿਲ ਕਦਮੀ ਹੈ, ਇਸੇ ਤਰੀਕੇ ਦੀ ਰਣਨੀਤੀ ਸਾਨੂੰ ਹੁਣ ਨਜ਼ਰ ਆ ਰਹੀ ਹੈ ਕਿ ਜਿਹੜੇ ਕੇਂਦਰੀ ਮੰਤਰੀ ਸਾਡੇ ਕਿਸਾਨ ਆਗੂਆਂ ਨੂੰ ਭੱਜ-ਭੱਜ ਕੇ ਪੈ ਰਹੇ ਸੀ, ਜਿਹੜੇ ਕੇਂਦਰੀ ਮੰਤਰੀਆਂ ਦੇ ਸ਼ਹਿ ਤੇ ਜਾਂ ਉਹਨਾਂ ਦਾ ਜਿਹੜਾ ਆਈਟੀ ਸੈੱਲ ਹੈ, ਉਹ ਕਿਸਾਨਾਂ ਦੀ ਕਿਰਦਾਰਕੁਸ਼ੀ ਕਰ ਰਿਹਾ ਸੀ। ਕਿਸੇ ਨੂੰ ਚਾਈਨਾ ਸਪਾਂਸਰਡ ਦੱਸ ਰਿਹਾ ਸੀ, ਕਿਸੇ ਨੂੰ ਖਾਲਿਸਤਾਨੀ ਦੱਸ ਰਿਹਾ ਸੀ, ਕਿਸੇ ਨੂੰ ਕੁਛ ਦੱਸ ਰਿਹਾ ਸੀ, ਪਾਕਿਸਤਾਨ ਸਪਾਂਸਰਡ ਦੱਸ ਰਿਹਾ ਸੀ। ਉਹ ਅੱਜ ਚੰਡੀਗੜ੍ਹ ਆਏ ਬੈਠੇ ਹੈ, ਰਾਜਧਾਨੀ ਦੇ ਵਿੱਚ। ਇਹ ਖੱਟੀਆਂ ਲੋਕਾਂ ਨੇ ਬੇਸ਼ੱਕ ਐਮਐਸਪੀ ਦੀ ਮੰਗ ਪਈ ਹੈ, ਬੇਸ਼ੱਕ ਹੋਰ ਮੰਗਾਂ ਪਈਆਂ ਨੇ, ਤਾਂ ਇਹ ਉਹਨਾਂ ਦੇ ਕਿਰਦਾਰ ਦੇ ਵਿੱਚੋਂ ਹੀ ਇੱਕ ਜਿਹੜੀ ਗੱਲ ਆ ਉਹ ਨਿਕਲ ਕੇ ਆਈ ਹੈ। ਇਹ ਖੱਟੀ ਹੈ ਕਿਸਾਨ ਆਗੂਆਂ ਦੇ, ਲੋਕਾਂ ਦੀ ਖੱਟੀ ਅਸਲ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਸਰਕਾਰ ਦਿੱਲੀ ਗਿਆਨ ਦੇ ਨਾਲ ਚੰਗੇ ਤਰੀਕੇ ਨਾਲ ਗੱਲ ਨਹੀਂ ਸੀ ਕਰਦੀ, ਉਹਨਾਂ ਨੂੰ ਮੂੰਹ ਨਹੀਂ ਸੀ ਲਾਉਂਦੀ, ਉਹਨਾਂ ਨੂੰ ਕਹਿੰਦੀ ਸੀ ਕਿ ਇਹ ਮੁੱਠੀ ਭਰ ਲੋਕ ਨੇ ਜਿਹੜੇ ਵਿਰੋਧ ਕਰ ਰਹੇ ਨੇ। ਉਹਨੇ ਨਾ ਸਿਰਫ ਬਿੱਲ ਵਾਪਸ ਲਏ, ਕਾਨੂੰਨ ਵਾਪਸ ਲਏ, ਉਸ ਸਰਕਾਰ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਮੁੱਠੀ ਭਰ ਦੱਸਦੀ ਸੀ, ਉਹਨਾਂ ਦੇ ਨਾਲ ਰਾਬਤਾ ਕੀਤਾ। 11 ਦੌਰ ਦੀਆਂ ਮੀਟਿੰਗਾਂ ਚੱਲੀਆਂ ਸੀ ਕਿਸਾਨ ਆਗੂਆਂ ਦੇ ਨਾਲ। 11 ਦੌਰ ਦੀਆਂ ਮੀਟਿੰਗਾਂ ਜਿਹੜੀਆਂ ਕਈ-ਕਈ ਘੰਟੇ ਚੱਲਦੀਆਂ ਸੀ ਤੇ ਇੱਕ ਟਾਈਮ ਐਸਾ ਆ ਗਿਆ ਸੀ, ਅਜਿਹਾ ਆ ਗਿਆ ਸੀ ਜਦੋਂ ਕਿਸਾਨ ਆਗੂਆਂ ਨੇ ਉਹਨਾਂ ਦਾ ਲਿਆਂਦਾ ਦਾਣਾ ਪਾਣੀ, ਖਾਣਾ ਪਾਣੀ ਵੀ ਪੀਣ ਤੋਂ ਇਨਕਾਰ ਕਰ ਦਿੱਤਾ ਸੀ। ਉਹ ਕਹਿੰਦੇ ਸੀ ਅਸੀਂ ਲੰਗਰ ਲੈ ਕੇ ਆਏ ਹਾਂ, ਜੇ ਤੁਸੀਂ ਵੀ ਛਕਣਾ ਤਾਂ ਚਲੋ ਨਾਲ। ਸੋ ਇਸ ਤਰੀਕੇ ਦਾ, ਇਸ ਪ੍ਰਕਾਰ ਦਾ, ਇਸ ਤਰ੍ਹਾਂ ਦਾ ਜਿਹੜਾ ਕਿਰਦਾਰ ਸੀ ਉੱਥੇ ਕਿਸਾਨੀ ਦਾ ਪੇਸ਼ ਕੀਤਾ ਗਿਆ। ਹੁਣ ਵੀ ਮੀਟਿੰਗ ਜਿਹੜੀ ਚੱਲ ਰਹੀ ਹੈ, ਫਿਲਹਾਲ ਉਸ ਮੀਟਿੰਗ ਦੇ ਬਾਰੇ ਹਾਲੇ ਤੱਕ ਕੁਛ ਵੀ ਜਿਹੜਾ ਕਿਸਾਨ ਆਗੂਆਂ ਨੇ ਕੋਈ ਅਪਡੇਟ ਤਾਂ ਨਹੀਂ ਦਿੱਤਾ। ਪਰ ਹਾਂ, ਇੰਨਾ ਜ਼ਰੂਰ ਹੈ ਕਿ ਹਰਿਆਣਾ ਸਰਕਾਰ ਨੇ ਕਈ ਥਾਈਂ ਜਿੱਥੇ ਕਿਸਾਨ, ਨੌਜਵਾਨ ਪ੍ਰੋਟੈਸਟ ਕਰ ਰਹੇ ਸੀ ਸ਼ੰਭੂ ਤੇ, ਉਹਨਾਂ ਨੇ ਡਰੋਨ ਦੇ ਨਾਲ ਹਮਲੇ ਕੀਤੇ, ਡਰੋਨ ਦੇ ਨਾਲ ਅਥਰੂ ਗੈਸ ਦੇ ਗੋਲੇ ਸਿੱਟੇ, ਡਰੋਨ ਦੇ ਨਾਲ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ, ਹਮਲੇ ਕੀਤੇ, ਖਦੇੜਨ ਦਾ ਯਤਨ ਕੀਤਾ ਤੇ ਇਸ ਤਰੀਕੇ ਦਾ ਜਿਹੜਾ ਮਾਹੌਲ ਆ ਉਹ ਹੁਣ ਹੋਇਆ ਪਿਆ। ਬਹੁਤ ਸਾਰੇ ਲੋਕਾਂ ਦਾ ਇਹ ਖਦਸ਼ਾ ਵੀ ਹੈ ਕਿ ਪੰਜਾਬ ਨੂੰ, ਦਿੱਲੀਓਂ ਜੇ ਪੰਜਾਬ ਨੂੰ ਜਾਣਾ ਤਾਂ ਉਹ ਰਾਹ ਕਿਹੋ ਜਿਹੇ ਨੇ, ਉਹ ਹਾਈਵੇਜ਼ ਕਿਹੋ ਜਿਹੇ ਨੇ। ਇਹ ਖਦਸ਼ੇ ਨੇ, ਲੋਕ ਇੰਟਰਨੈਟ ਤੇ, ਸੋਸ਼ਲ ਮੀਡੀਆ ਤੇ ਪੁੱਛ ਵੀ ਰਹੇ ਨੇ ਇੱਕ ਦੂਜੇ ਨੂੰ ਕਿ ਕੀ ਅਸੀਂ ਜੇ ਏਅਰਪੋਰਟ ਤੋਂ ਚੜ੍ਹਦੇ ਹਾਂ ਪੰਜਾਬ ਪਹੁੰਚ ਜਾਵਾਂਗੇ, ਜਾਂ ਕੀ ਅਸੀਂ ਪੰਜਾਬ ਤੋਂ ਜੇ ਚੱਲ ਗਏ ਤਾਂ ਏਅਰਪੋਰਟ ਤੱਕ ਅੱਪੜ ਜਾਵਾਂਗੇ। ਉਹਦੇ ਲਈ ਜਿਹੜੇ ਕੁਛ ਲੋਕ ਟੈਕਸੀ ਡਰਾਈਵਰ ਹੁੰਦੇ ਨੇ, ਉਹਨਾਂ ਕੋਲੇ ਅਲਟਰਨੇਟ ਰੂਟ ਹੁੰਦੇ ਨੇ। ਉਹ ਜਿਹੜਾ ਸਫ਼ਰ ਆ ਲੰਬਾ ਜ਼ਰੂਰ ਹੋ ਜਾਂਦਾ ਹੈ। ਜੇ ਕਿਸੇ ਦਾ 8 ਘੰਟਿਆਂ ਦਾ ਸਫ਼ਰ ਆ ਤਾਂ ਹੋ ਸਕਦਾ 12 ਤੇ 13-14 ਦਾ ਵੀ ਹੋ ਜਾਵੇ। ਪਰ ਫਿਰ ਵੀ ਜੇ ਤੁਸੀਂ ਇਸ ਤਰ੍ਹਾਂ ਦਾ ਟਰੈਵਲ ਕਰਨਾ ਤਾਂ ਉਸ ਤੋਂ ਪਹਿਲਾਂ ਜਾਣਕਾਰੀਆਂ ਜਿਹੜੀਆਂ ਉਹ ਜ਼ਰੂਰ ਹਾਸਲ ਕਰ ਲਿਓ, ਕਿਉਂਕਿ ਪੰਜਾਬ ਦੇ ਸ਼ੰਭੂ ਤੋਂ ਲੈ ਕੇ, ਪੰਜਾਬ ਦੇ ਡੱਬਵਾਲੀ ਤੋਂ ਲੈ ਕੇ, ਪੰਜਾਬ ਦੇ ਖਨੌਰੀ, ਸੰਗਰੂਰ ਤੋਂ ਲੈ ਕੇ ਜਿੰਨੇ ਵੀ ਬਾਰਡਰਾਂ ਦਾ ਆਪਾਂ ਨਾਂ ਲੈ ਕੇ ਹਟੇ ਹਾਂ, ਜਿੰਨੇ ਵੀ ਬਾਰਡਰਾਂ ਦੀ ਆਪਾਂ ਗਿਣਤੀ ਕਰਕੇ ਹਟੇ ਹਾਂ, ਇਹਨਾਂ ਦੇ ਵਿੱਚੋਂ ਕਿਸੇ ਸਮੇਂ ਵੀ ਕੋਈ ਬਾਰਡਰ ਜਿਹੜਾ ਉਹ ਟੁੱਟ ਸਕਦਾ। ਸਰਕਾਰ ਨੇ ਬੇਸ਼ੱਕ ਕਿੱਲਾਂ ਲਾਈਆਂ ਹੋਈਆਂ, ਮੇਖਾਂ ਲਾਈਆਂ ਹੋਈਆਂ, ਪਰ ਇਹ ਵੱਖਰੀ ਤਰ੍ਹਾਂ ਦੀ ਇੱਕ ਸਰਕਾਰ ਹੈ ਜਿਹੜੀ ਲੋਕਾਂ ਦੇ ਨਾਲ ਇੱਕ ਪਾਸੇ ਰਾਬਤਾ ਕਾਇਮ ਕਰਦੀ ਹੈ, ਇੱਕ ਪਾਸੇ ਉਹਨਾਂ ਦੇ ਨਾਲ ਮੀਟਿੰਗਾਂ ਕਰਕੇ ਜਿਹੜਾ ਉਹ ਇਹ ਸਾਬਤ ਕਰਦੀ ਹੈ ਕਿ ਅਸੀਂ ਤੁਹਾਡੇ ਨਾਲ ਰਾਬਤੇ ਦੇ ਵਿੱਚ ਹੈ। ਪਰ ਦੂਜੇ ਪਾਸੇ ਉਹਨਾਂ ਨੂੰ ਡਰ ਲੱਗਦਾ ਕਿ ਜੇ ਕਿਤੇ ਇਸ ਵਾਰ ਦਿੱਲੀ ਪਹੁੰਚ ਗਏ ਤਾਂ ਨੱਕ ਦੇ ਵਿੱਚ ਦਮ ਕਰ ਦੇਣਗੇ। ਇਹ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।